ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ। ਖਬਰਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਹੈ ਉਹਦੀ ਆਪਾਂ ਗੱਲਬਾਤ ਕਰਾਂਗੇ ਜੀ ਉਹਨਾਂ ਦੇ ਨਾਲ। ਉਹ ਸਾਨੂੰ ਖੋਲ ਕੇ ਦੱਸਣਗੇ ਕਿ ਖਬਰਾਂ ਦੇ ਪਿੱਛੇ ਜਿਹੜੇ ਹੈਡਿੰਗਸ ਆ ਉਹਨਾਂ ਦੇ ਪਿੱਛੇ ਕੀ ਹੁੰਦਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਵੀਰ ਸਿੰਘ ਗਿੱਲ ਲਾਈਵਕ ਤੋਂ, ਬਿੱਲਾ ਸੰਘੇੜਾ ਜੀ ਸੈਨੋਜੇ ਤੋਂ। ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਸੁਸ਼ੀਲ ਦੋਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੁਖਾਤਬ ਹੈ ਤੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜਿਵੇਂ ਤੁਹਾਨੂੰ ਪਤਾ ਹੈ ਬਲਵਿੰਦਰ ਹੋਰਾਂ ਨੇ ਵੀ ਦੱਸਿਆ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਖਾਸ ਤੌਰ ਦੇ ਉੱਤੇ ਪੰਜਾਬ ਭਾਰਤ ਦੇ ਸਮਾਜ ਤੇ ਸਿਆਸਤ ਬਾਰੇ ਤੁਹਾਡੇ ਨਾਲ ਚਰਚਾ ਕਰ ਸਕੀਏ। ਕੁਝ ਹਟਵੀਂ ਖਬਰਾਂ ਦੇ ਨਾਲ ਖਬਰਾਂ ਤਾਂ ਸੁਣਦੇ ਹੋ ਪਰ ਥੋੜਾ ਵਿਸਥਾਰ ਵੀ ਹੋਵੇ ਤੇ ਨਾਲ ਦੀ ਨਾਲ ਉਹਦੇ ਪਿੱਛੇ ਛੁਪੇ ਹੋਏ ਕੁਝ ਹੋਰ ਫੈਕਟ ਜਿਹੜੇ ਸਾਨੂੰ ਘੱਟੋ ਘੱਟ ਮਹਿਸੂਸ ਹੁੰਦੇ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰ ਸਕੀਏ। ਸੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਗੱਲਬਾਤ ਦਾ ਸਿਲਸਿਲਾ ਆਰੰਭ ਕਰਨਗੇ ਬਲਵਿੰਦਰ ਜੀ। ਸੁਸ਼ੀਲ ਜੀ, ਸਭ ਤੋਂ ਪਹਿਲਾਂ ਤੇ ਆਪਾਂ ਜਿਹੜੇ ਕੰਮ ਮੰਗਿਆ ਹੋਇਆ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਆ ਸੱਤਾਧਾਰੀ ਪਾਰਟੀਆਂ ਜਿਹੜੀਆਂ, ਜਾਂ ਉਹ ਸਾਡੀ ਖੇਤਰੀ ਪਾਰਟੀ ਆ ਪੰਜਾਬ ਦੀ ਆ ਜਾਂ ਦਿੱਲੀ ਦੇ ਵਿੱਚ ਸੈਂਟਰ ਗੌਰਮੈਂਟ ਆ, ਉਹ ਤਾਂ ਹੱਥ ਧੋ ਕੇ ਪਈ ਹੋਈ ਆ। ਕਿਉਂਕਿ ਬੇਸ਼ੱਕ ਭਾਜਪਾ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਦਾਗੀ ਮੈਂਬਰ ਆ ਜਿਨ੍ਹਾਂ ਦੀਆਂ ਕੰਪਲੇਨਾਂ ਕਰਨ 'ਤੇ ਵੀ ਕੁਛ ਨਹੀਂ ਹੋ ਰਿਹਾ। ਅਤੇ ਆਪਾਂ ਚਰਚਾ ਕਰਾਂਗੇ ਭਗਵੰਤ ਮਾਨ 'ਤੇ ਕਿ ਜਿਹੜੀ ਉਹਨਾਂ ਨੇ ਇੱਕ ਵੀਡੀਓ ਬਣਾਈ ਸੀਗੀ ਤੇ ਵੀਡੀਓ ਦੇ ਕਰਕੇ ਉਹਨਾਂ ਨੂੰ ਉਲਝਾਇਆ ਗਿਆ। ਪਰ ਹੁਣ ਕਹਿੰਦੇ ਭਗਵੰਤ ਮਾਨ ਨੇ ਉਹ ਜਾਂਚ ਕਮੇਟੀ ਉਲਝਾਈ। ਜੀ ਦੇਖੋ, ਗੱਲ ਇਹ ਆ ਕਿ ਭਗਵੰਤ ਮਾਨ ਹੋਰਾਂ ਦਾ ਮਾਮਲਾ ਜਿਹੜਾ ਇਸ ਵੇਲੇ ਬਹੁਤ ਜ਼ਿਆਦਾ ਕਹਿ ਸਕਦੇ ਹੋ ਤੁਸੀਂ ਚਰਚਾ 'ਚ ਇਸ ਕਰਕੇ ਹੈ ਵੀ ਮੈਂ ਸਮਝਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਜਿੰਨੇ ਤਿੱਖੇ ਰੂਪ ਦੇ ਵਿੱਚ ਭਗਵੰਤ ਮਾਨ ਹੋਰੀ ਕੁਐਸਚਨ ਕਰਦੇ ਹੈ, ਚਾਹੇ ਉਹ ਉਹਨਾਂ ਦੀ ਵਿਧੀ ਦੇ ਨਾਲ ਜਿੱਦਾਂ ਉਹ ਜਿਹੜਾ ਸਟਾਈਲ ਹੈ ਉਹਨਾਂ ਦਾ ਸ਼ੈਲੀ ਹੈ ਉਹਦੇ ਨਾਲ ਤੁਹਾਡੀ ਸਹਿਮਤੀ ਹੋਵੇ ਨਾ ਹੋਵੇ, ਪਰ ਇਹ ਜ਼ਰੂਰ ਹੈ ਕਿ ਤੁਹਾਨੂੰ ਇਹ ਲੱਗਦਾ ਹੈ ਵੀ ਕੋਈ ਬੰਦਾ ਜਿਹੜਾ ਆ ਮਸਲਿਆਂ ਨੂੰ ਉਠਾ ਰਿਹਾ ਹੈ। ਉਹ ਮਸਲੇ ਜਿਹੜੇ ਉਠਾਉਂਦੇ ਨੇ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਚੁਭਨਤਾ ਹੈ ਜਿਹੜੀ ਓਪੋਜੀਸ਼ਨ ਹੈ ਜਾਂ ਹਕੂਮਤ ਦੇ ਜਿਹੜੇ ਲੋਕ ਬੈਠੇ ਆ, ਤੇ ਇਸੇ ਕਰਕੇ ਇਹ ਸਾਰਾ ਮਾਮਲਾ ਜਿਹੜਾ ਲਗਾਤਾਰ ਲੰਬਾ ਵੀ ਖਿੱਚ ਚੁੱਕਿਆ। ਹੁਣ ਮਸਲਾ ਇਹ ਹੈ ਕਿ ਵੀਡੀਓ ਮਾਮਲੇ 'ਚ ਉਹਨਾਂ ਨੇ ਜਿਹੜਾ ਜਵਾਬ ਦਿੱਤਾ, ਉਸ ਜਵਾਬ ਕਰਕੇ ਜਿਹੜੀ 9 ਮੈਂਬਰੀ ਕਮੇਟੀ ਬਣੀ ਹੋਈ ਆ ਪਾਰਲੀਮੈਂਟ ਦੇ ਵਿੱਚ, ਜਿਹੜੀ ਲੋਕ ਸਭਾ ਦੇ ਸਪੀਕਰ ਨੇ ਬਣਾਈ ਸੀ ਵੀਡੀਓ ਇਸ਼ੂ ਦੇ ਉੱਤੇ ਭਗਵੰਤ ਮਾਨ ਦੇ ਮਾਮਲੇ ਦੀ ਜਾਂਚ ਕਰਨ ਵਾਸਤੇ, ਉਹ ਕਮੇਟੀ ਦੇ ਵਿੱਚ ਇੱਕ ਅੱਧੇ ਮੈਂਬਰ ਨੂੰ ਛੱਡ ਕੇ ਬਾਕੀ ਬਹੁਤੇ ਮੈਂਬਰ ਖੁਸ਼ ਨਹੀਂ ਭਗਵੰਤ ਮਾਨ ਦੇ ਜਵਾਬ ਤੋਂ। ਭਗਵੰਤ ਮਾਨ ਹੋਰਾਂ ਦਾ ਜਿਹੜਾ ਜਵਾਬ ਹੈ, ਜਿਹਦੇ 'ਚ ਖਬਰਾਂ ਆ ਰਹੀਆਂ ਵੀ ਜਾਂਚ ਕਮੇਟੀ ਇਸ ਦੁਵਿਧਾ 'ਚ ਹੈ ਕਿ ਇਸ ਜਵਾਬ ਦੇ ਉੱਤੇ ਕਿੱਦਾਂ ਰਿਐਕਟ ਕੀਤਾ ਜਾਏ ਤੇ ਜਾਂ ਇਸ ਜਵਾਬ ਤੋਂ ਬਾਅਦ ਕਿਸ ਤਰ੍ਹਾਂ ਦੀ ਸਜ਼ਾ ਦੀ ਵਿਵਸਥਾ ਕੀਤੀ ਜਾਏ ਭਗਵੰਤ ਮਾਨ ਵਾਸਤੇ। ਕਿਉਂਕਿ ਉਹ ਜਵਾਬ ਬਾਰੇ ਉਹ ਸਮਝਦੇ ਹੈ ਕਿ ਭਗਵੰਤ ਮਾਨ ਦਾ ਜਿਹੜਾ ਜਵਾਬ ਹੈ ਅਸਲ ਦੇ ਵਿੱਚ ਉਹ ਮੁਆਫ਼ੀ ਮੰਗਣ ਦੇ ਅੰਦਾਜ਼ 'ਚ ਨਹੀਂ ਹੈ। ਜਿੱਦਾਂ ਜਵਾਬ ਦੇਣ ਤੋਂ ਪਹਿਲਾਂ ਉਹਨਾਂ ਨੇ ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ ਨੂੰ ਕਿਹਾ ਕਿ ਉਹ ਮੁਆਫ਼ੀ ਮੰਗਣ ਵਾਸਤੇ ਤਿਆਰ ਹੈ, ਪਰ ਜਦੋਂ ਜਵਾਬ ਦਿੱਤਾ, ਜਵਾਬ ਦੇ ਵਿੱਚ ਉਹਨਾਂ ਨੇ ਇੱਕ ਕਿਸਮ ਦਾ ਆਪਣਾ ਬਚਾਅ ਕਰਦੇ ਆ, ਆਪਣੇ ਆਪ ਨੂੰ ਡਿਫੈਂਡ ਕਰਦੇ ਆ। ਜਿਹੜੇ ਤੱਥ ਰੱਖੇ ਨੇ ਪਾਰਲੀਮੈਂਟ 'ਤੇ ਹਮਲਾ ਜਿਹੜਾ ਹੋਇਆ ਪਹਿਲਾਂ, ਫਿਰ ਪਠਾਨਕੋਟ ਏਅਰਵੇਜ਼ 'ਤੇ ਜਿਹੜਾ ਹਮਲਾ ਹੋਇਆ, ਉਸ ਹਮਲੇ ਤੋਂ ਬਾਅਦ ਜਿੱਦਾਂ ਪਾਕਿਸਤਾਨ ਦੀ ਟੀਮ ਨੂੰ ਪਠਾਨਕੋਟ ਏਅਰਵੇਜ਼ 'ਤੇ ਜਾਇਜ਼ਾ ਲੈਣ ਵਾਸਤੇ ਬਕਾਇਦਾ ਆਗਿਆ ਦਿੱਤੀ ਗਈ, ਤੇ ਇਸ ਮਸਲੇ ਨੂੰ ਉਭਾਰ ਕੇ ਭਗਵੰਤ ਮਾਨ ਨੇ ਆਪਣਾ ਲੌਜਿਕ ਪੇਸ਼ ਕੀਤਾ, ਜਿਹੜਾ ਆਪਣਾ ਤਰਕ ਉਸਾਰਿਆ ਵੀ ਜੇ ਮੈਂ ਦੋਸ਼ੀ ਹੈ, ਮੈਨੂੰ ਸਮਨ ਕੀਤੇ ਗਏ ਹੈ, ਤਾਂ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਵੀ ਦੋਸ਼ੀ ਹੈ, ਉਹਨਾਂ ਨੂੰ ਵੀ ਸਮਨ ਕੀਤਾ ਜਾਏ। ਇਸ ਵੱਲੋਂ ਚਿੜੀ ਹੋਈ ਹੈ ਉਹ ਜਾਂਚ ਕਮੇਟੀ,
ਵੀ ਇਹਨਾਂ ਨੇ ਸਿੱਧਾ ਹੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਦੇ ਇੱਕ ਕਿਸਮ ਦਾ ਗੁਲਾਮੀ ਨੂੰ ਹੱਥ ਪਾਇਆ। ਔਰ ਇਹਦੇ ਚ ਵੀ ਦੋ ਰਾਵਾਂ ਹੋ ਸਕਦੀਆਂ ਕਿ ਭਗਵੰਤ ਮਾਨ ਨੇ ਨਿੱਜੀ ਤੌਰ ਤੇ ਜਵਾਬ ਦਿੱਤਾ ਜਾਂ ਆਪਣੀ ਪਾਰਟੀ ਦੀ ਸਲਾਹ ਨਾਲ ਦਿੱਤਾ। ਮੈਂ ਸਮਝਦਾ ਵੀ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਾਲ ਜਾਂ PMO ਨਾਲ, ਪ੍ਰਧਾਨ ਮੰਤਰੀ ਦਫ਼ਤਰ ਨਾਲ ਦਿੱਲੀ ਸਰਕਾਰ ਦਾ ਆਡਾ ਲੱਗਾ ਹੋਇਆ, ਜਾਂ ਅਰਵਿੰਦ ਕੇਜਰੀਵਾਲ ਜਿਸ ਤਰ੍ਹਾਂ ਟੱਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਲਗਭਗ ਉਸੇ ਅੰਦਾਜ਼ ਦੇ ਵਿੱਚ ਭਗਵੰਤ ਮਾਨ ਨੇ ਆਪਣੀ ਚਿੱਠੀ 'ਚ ਉਹ ਸਾਰੀਆਂ ਗੱਲਾਂ ਕੀਤੀਆਂ। ਅਰਵਿੰਦ ਕੇਜਰੀਵਾਲ ਵੀ ਸਿੱਧਾ ਹੀ ਪ੍ਰਧਾਨ ਮੰਤਰੀ ਨੂੰ ਪੈਂਦੇ ਨੇ, ਤੇ ਲਗਭਗ ਉਸੇ ਤਰਜ਼ ਵਿੱਚ, ਉਸੇ ਸ਼ੈਲੀ ਦੇ ਵਿੱਚ ਭਗਵੰਤ ਮਾਨ ਦੀ ਚਿੱਠੀ ਹੈ, ਜਿੱਥੋਂ ਇਹ ਪ੍ਰਮਾਣਿਤ ਹੁੰਦਾ ਹੈ। ਮੈਂ ਸਮਝਦਾ ਕਿ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਬਕਾਇਦਾ ਆਪਣੀ ਪਾਰਟੀ ਨਾਲ, ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਦੀ ਸਲਾਹ ਨਾਲ ਦਿੱਤਾ ਹੈ, ਆਪਣੇ ਵਕੀਲਾਂ ਦੀ ਸਲਾਹ ਨਾਲ ਦਿੱਤਾ ਹੈ। ਇਸ ਗੱਲ ਨੂੰ ਔਖੀ ਕਮੇਟੀ ਉਲਝੀ ਹੋਈ ਹੈ ਵੀ ਹੁਣ ਅਸੀਂ ਕਰੀਏ ਕਿ ਇਹ ਤਾਂ ਸਿੱਧਾ ਪ੍ਰਧਾਨ ਮੰਤਰੀ ਨੂੰ ਪੈ ਗਿਆ। ਹੁਣ ਤਰਕ ਜਿਹੜਾ ਆ ਜਾਂ ਲੌਜਿਕ ਜਿਹੜਾ ਆ ਉਹਦੀ ਤਾਂ ਕਾਟ ਹੈ ਨਹੀਂ ਕੋਈ ਵੀ, ਭਾਵੇਂ ਅਸੀਂ ਉਹਨਾਂ ਸਹਿਮਤ ਹੋਈਏ ਨਾ ਹੋਈਏ, ਭਾਵੇਂ ਜਿਸ ਤਰ੍ਹਾਂ ਦੀ ਟੋਨ ਭਗਵੰਤ ਮਾਨ ਦੀ ਇਹ ਚਿੱਠੀ ਲਿਖਣ ਤੋਂ ਪਹਿਲਾਂ ਸੀ ਵੀ ਉਹ ਮਾਫੀ ਮੰਗਣ ਵਾਸਤੇ ਤਿਆਰ ਹੈ, ਉਸ ਟੋਨ ਤੋਂ ਬਿਲਕੁਲ ਵੱਖਰੀ ਟੋਨ ਹੈ ਇਸ ਚਿੱਠੀ ਦੇ ਵਿੱਚ। ਸੋ ਇਸ ਕਰਕੇ ਉਲਝਾਅ ਦੇ ਵਿੱਚ ਹੈ ਉਹ ਜਾਂਚ ਕਮੇਟੀ, ਦੁਬਿਧਾ ਦੇ ਵਿੱਚ ਹੈ। ਦੂਜੀ ਗੱਲ ਹੋਣਾ ਕੀ ਹੈ, ਕਈ ਕਹਿੰਦੇ ਆ ਵੀ ਖਦਸ਼ਾ ਜ਼ਾਹਰ ਕਰਦੇ ਆ ਭਗਵੰਤ ਮਾਨ ਨੂੰ ਤਾਂ ਜੀ ਉਹਦੀ ਪਾਰਲੀਮੈਂਟ ਮੈਂਬਰਸ਼ਿਪ ਤੋਂ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਜਾਏਗਾ। ਮੈਂ ਇਹਦੇ ਨਾਲ ਮੁਤਫਿਕ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਕੀ ਸਜ਼ਾ ਹੋ ਸਕਦੀ ਹੈ। ਵੈਸੇ ਤਾਂ ਜਿੱਦਾਂ ਤੁਸੀਂ ਵੀ ਕਿਹਾ ਕਿ ਕਿਹੜਾ ਮੈਂਬਰ ਪਾਰਲੀਮੈਂਟ ਹੈ ਉੱਥੇ ਜਿੱਥੇ ਤੁਸੀਂ ਉਂਗਲ ਰੱਖੋ ਵੀ ਇਹਨੇ ਕਦੀ ਕੋਈ ਕਿਸੇ ਕਿਸਮ ਦੀ ਮਰਿਆਦਾ ਭੰਗ ਹੀ ਨਹੀਂ ਕੀਤੀ। ਪਾਰਲੀਮੈਂਟ ਦੇ ਵਿੱਚ 100 ਮੈਂਬਰ ਪਾਰਲੀਮੈਂਟ ਤਾਂ ਏਦਾਂ ਦੇ ਆ ਜਿਹੜੇ ਦਾਗੀ ਆ, ਪੂਰੀ ਤਰ੍ਹਾਂ ਦਾਗੀ ਆ। ਕੋਈ ਕਤਲ ਦਾ ਮੁਲਜ਼ਮ ਹੈ, ਕੋਈ ਡਾਕੇ ਦਾ ਮੁਲਜ਼ਮ ਹੈ, ਕੋਈ ਰੇਪ ਦਾ ਮੁਲਜ਼ਮ ਹੈ, ਉਹਦੇ ਬਾਵਜੂਦ ਵੀ ਉਹ ਮੈਂਬਰ ਪਾਰਲੀਮੈਂਟ ਹੈ। ਇਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਹੁੰਦੇ ਸੀ ਕਿ ਤੁਸੀਂ ਜਦੋਂ ਬਾਰ-ਬਾਰ ਸਟੇਜ ਤੋਂ ਐਲਾਨ ਕਰਦੇ ਸੀਗੇ ਚੋਣਾਂ 'ਚ ਵੀ ਤੁਸੀਂ ਕਾਂਗਰਸ ਦੇ 60 ਸਾਲ ਦੇਖ ਲਏ, ਸਾਡੇ 60 ਮਹੀਨੇ ਸਾਨੂੰ ਦੇ ਦਿਓ ਤੇ 100 ਦਿਨਾਂ 'ਚ ਸਾਰਾ ਕੁਝ ਠੀਕ ਕਰ ਦਾਂਗੇ। 100 ਦਿਨਾਂ 'ਚ ਪਾਰਲੀਮੈਂਟ ਦੇ ਵਿੱਚੋਂ ਇਸ ਤਰ੍ਹਾਂ ਦਾ ਕਚਰਾ ਅਸੀਂ ਸਾਫ਼ ਕਰ ਦਾਂਗੇ। ਉਸੇ ਕਚਰੇ 'ਚ ਸਭ ਤੋਂ ਜ਼ਿਆਦਾ ਕਚਰਾ ਹੈ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟਾਂ ਦਾ। ਤੇ ਅੱਜ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਸਾਡੀ ਗੱਲ ਪਹੁੰਚ ਰਹੀ ਹੈ ਉਹਦੇ 'ਚ ਸਿਰਫ ਆਪੋ ਆਪਣੀ ਪੋਲਿਟਿਕਸ ਖੇਡੀ ਜਾ ਰਹੀ ਹੈ। ਉਹਨਾਂ ਦਿਨਾਂ 'ਚ ਕਿਹਾ ਜਾ ਸਕਦਾ ਵੀ ਉਹਨੇ ਦਿਨ ਹੋਰ ਤੁਸੀਂ ਪਾਰਲੀਮੈਂਟ 'ਚ ਨਾ ਆਓ। ਇਸ ਤੋਂ ਬਾਅਦ ਕੋਈ ਸਜ਼ਾ ਹੋ ਨਹੀਂ ਸਕਦੀ। ਜੇ ਇਸ ਤੋਂ ਬਾਅਦ ਸਜ਼ਾ ਦਿੱਤੀ ਗਈ, ਮੈਂਬਰ ਪਾਰਲੀਮੈਂਟ ਦੀ ਉਹਦੀ ਹੈਸੀਅਤ ਖਤਮ ਕਰ ਦਿੱਤੀ ਗਈ, ਤਾਂ ਉਹ ਕੋਰਟ ਵਿੱਚ ਵੀ ਚੈਲੰਜ ਹੋਏਗੀ। ਪਾਰਲੀਮੈਂਟ ਦੀ ਮਰਿਆਦਾ ਜਾਂ ਪਾਰਲੀਮੈਂਟ ਦੇ ਜਿਹੜੇ ਨਿਯਮਾਵਲੀ ਹੈ ਉਹਦੇ 'ਚ ਵੀ ਦੇਖ ਕੇ ਰਿਵਿਊ ਪਟੀਸ਼ਨ ਪੈ ਸਕਦੀ ਹੈ। ਕੁਝ ਵੀ ਕਾਨੂੰਨੀ ਜਿਹੜਾ ਨਜ਼ਰੀਆ ਜਿਹੜਾ ਆ ਉਹਦੇ ਮੁਤਾਬਕ ਕੰਮ ਹੋਏਗਾ ਤੇ ਇਹਦਾ ਲਾਭ ਮਿਲੇਗਾ ਆਮ ਆਦਮੀ ਪਾਰਟੀ ਨੂੰ, ਨਾ ਕਿ ਹੁਕੂਮਤੀ ਫਿਰ ਭਾਰਤੀ ਜਨਤਾ ਪਾਰਟੀ ਨੂੰ। ਜੀ ਬਿਲਕੁਲ, ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਆ ਕਿ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਇਸ ਚੀਜ਼ ਨੂੰ ਉਹਨਾਂ ਦੇ ਹਲਕ ਤੋਂ ਥੱਲੇ ਨਹੀਂ ਜਾਂਦੀ ਕਿ ਪੰਜਾਬ ਦਾ ਕੋਈ ਮੰਤਰੀ ਪੰਜਾਬ ਦੀਆਂ ਗੱਲਾਂ ਕਰੇ, ਆਣ ਕੇ ਮੰਗਾਂ ਮਨਾਵੇ ਤੇ ਮੰਗਾਂ ਦੀ ਗੱਲ ਕਰੇ, ਕਿਉਂਕਿ ਬਹੁਤ ਸਾਰੇ ਮੰਤਰੀ ਤੇ ਉੱਥੇ ਜਾ ਕੇ ਸੁੱਚੇ ਮੂੰਹ ਹੀ ਆ ਜਾਂਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬਾਕੀ ਦੇ 3 MP ਆ, ਉਹਨਾਂ ਨੇ ਵੀ ਭਗਵੰਤ ਮਾਨ ਦੇ ਖਿਲਾਫ ਚਿੱਠੀ ਲਿਖੀ ਆ ਕਿ ਇਹਨੂੰ ਸਰਕਾਰੀ ਖਰਚੇ ਤੇ ਰੀਹੈਬ ਭੇਜਿਆ ਜਾਵੇ। ਵੀ ਪ੍ਰਿੰਸ ਸਿੰਘ ਚੰਦੂਮਾਜਰਾ, ਮਹੇਸ਼ ਗਿਰੀ ਤੇ ਹਰਿੰਦਰ ਸਿੰਘ ਖਾਲਸਾ ਇਹਨਾਂ ਨੇ ਇੱਕ ਚਿੱਠੀ ਲਿਖੀ ਹੈ ਲੋਕ ਸਭਾ ਸਪੀਕਰ ਨੂੰ ਕਿ ਭਗਵੰਤ ਮਾਨ ਦੀ ਜਿਹੜੀ ਡਰੱਗ ਦੀ ਆਦਤ ਹੈ ਜਾਂ ਡਰਿੰਕ ਦੀ, ਸ਼ਰਾਬ ਪੀਣ ਦੀ ਜਿਹੜੀ ਆਦਤ ਹੈ, ਉਹਦੇ ਤੋਂ ਛੁਟਕਾਰਾ ਦਿਵਾਉਣ ਵਾਸਤੇ ਉਹਨੂੰ ਰੀਹੈਬ ਸੈਂਟਰ ਭੇਜਿਆ ਜਾਏ। ਔਰ ਇਹ ਸਾਰੀਆਂ ਖਬਰਾਂ 'ਚ ਚਾਹੀਦੀ ਹੈ ਇਹ ਖਬਰ। ਇਹਦੇ ਤੇ ਮੈਂ ਸਮਝਦਾ ਹੈ ਕਿ ਭਗਵੰਤ ਮਾਨ ਦੀ ਰਾਜਨੀਤੀ ਕੀ ਹੈ, ਭਗਵੰਤ ਮਾਨ ਦੀ ਪਾਰਲੀਮੈਂਟ 'ਚ ਜਾ ਕੇ ਗੱਲ ਕਰਨ ਦੀ ਜਿਹੜੀ ਵਿਧੀ ਕੀ ਹੈ। ਜਿੱਦਾਂ ਮੈਂ ਪਹਿਲਾਂ ਵੀ ਪਿਛਲੇ ਸਵਾਲ ਦੇ ਜਵਾਬ 'ਚ ਵੀ ਕਿਹਾ ਵੀ ਉਹਦੇ ਨਾਲ ਤੁਹਾਡੀ ਸਹਿਮਤੀ ਹੋਵੇ ਨਾ ਹੋਵੇ, ਪਰ ਇੱਕ ਗੱਲ ਤਾਂ ਪੱਕੀ ਹੈ ਕਿ ਪੰਜਾਬ ਤੋਂ ਜਾ ਕੇ ਬੋਲਦਾ ਕੌਣ ਹੈ? ਭਗਵੰਤ ਮਾਨ ਹੀ ਹੈ ਜਿਹੜਾ ਮੈਂਬਰ ਪਾਰਲੀਮੈਂਟ ਦੀ ਹੈਸੀਅਤ ਦੇ ਵਿੱਚ ਜਿਹੜੀ ਮੈਂਬਰ ਪਾਰਲੀਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਪਾਰਲੀਮੈਂਟ 'ਚ ਜਾ ਕੇ ਨਿਭਾਉਂਦਾ ਹੈ। ਤੇ ਭਗਵੰਤ ਮਾਨ ਜਦੋਂ ਸਵਾਲ ਕਰਦਾ ਤੇ ਸਵਾਲ ਤਾਂ ਫਿਰ ਚੁੱਭਦੇ ਆ ਨਾ। ਦੂਸਰੀ ਗੱਲ ਇਹ ਹੈ ਕਿ ਜਿਹੜਾ ਸ਼ਰਾਬ ਪੀਣਾ ਜਾਂ ਕੋਈ ਵੀ ਹੋਰ ਇਸ ਤਰ੍ਹਾਂ ਦਾ ਮਸਲਾ ਆ ਉਹ ਬਿਲਕੁਲ ਨਿੱਜੀ ਜਿਹੜੇ ਮਸਲੇ ਹੁੰਦੇ ਆ। ਸ਼ਰਾਬ ਪੀਣਾ ਨਿੱਜੀ ਮਸਲਾ ਬਿਲਕੁਲ। ਜਿਹੜਾ ਇੱਕ ਪਬਲਿਕ ਫਿਗਰ ਹੈ, ਇਹ ਗੱਲ ਠੀਕ ਹੈ ਕਿ ਪਬਲਿਕ ਫਿਗਰ ਨੂੰ ਜਿਹੜਾ ਲੋਕਾਂ ਨੇ ਚੁਣਿਆ ਹੋਵੇ ਉਹਨੂੰ ਜਨਤਕ ਮੰਚਾਂ ਦੇ ਉੱਤੇ ਜਾ ਕੇ ਡਰਿੰਕ ਕਰਕੇ ਜਾ ਕੇ ਗੱਲ ਕਰਨਾ ਜਿਹੜਾ ਆ ਉਹ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ। ਤੇ ਇੱਦਾਂ ਦੀਆਂ ਕਿੰਨੀਆਂ ਕੁ ਘਟਨਾਵਾਂ ਕੋਈ ਪੇਸ਼ ਕਰ ਸਕਦਾ ਵੀ ਭਗਵੰਤ ਮਾਨ ਜਿਹੜਾ ਆ ਉਹ ਜੀ ਜਨਤਕ ਮੰਚਾਂ ਤੇ ਜਾ ਕੇ ਡਰਿੰਕ ਉਹਨੇ ਕੀਤੀ ਹੁੰਦੀ ਹੈ, ਉਹ ਉੱਥੇ ਵੀ ਗਲਤ ਤਰੀਕੇ ਦੇ ਨਾਲ ਬੋਲਦਾ ਆ। ਏਦਾਂ ਦੀ ਕੋਈ ਉਦਾਹਰਣ ਨਹੀਂ ਹੈ, ਕਦੀ ਕੋਈ ਜਾਣਬੁੱਝ ਕੇ ਪੇਸ਼ ਕੀਤੀ ਗਈ ਗੱਲ ਹੋ ਸਕਦੀ ਹੈ।
ਜੇ ਉਹਨੇ ਡਰਿੰਕ ਕੀਤੀ ਵੀ ਹੋਏਗੀ ਆਪਣੇ ਘਰ 'ਚ ਬੈਠ ਕੇ, ਇਹ ਉਹਦਾ ਬਿਲਕੁਲ ਨਿੱਜੀ ਮਾਮਲਾ ਹੈ। ਪਰ ਜਿਹੜਾ ਰੈਗੂਲਰ ਜਿੱਦਾਂ ਨੂੰ ਪੇਸ਼ ਕੀਤਾ ਜਾ ਰਿਹਾ ਹਰਿੰਦਰ ਸਿੰਘ ਖਾਲਸਾ ਵੱਲੋਂ ਜਾਂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਜਾਂ ਮਹੇਸ਼ ਗਿਰੀ ਵੱਲੋਂ ਜਿੱਦਾਂ ਪੇਸ਼ ਕੀਤਾ ਜਾ ਰਿਹਾ, ਉਹ ਏਦਾਂ ਪੇਸ਼ ਕੀਤਾ ਜਾ ਰਿਹਾ ਕਿ ਭਗਵੰਤ ਮਾਨ ਤਾਂ ਹਰ ਵਕਤ ਸ਼ਰਾਬ ਦੇ ਨਾਲ ਹੀ ਰੱਜਿਆ ਰਹਿੰਦਾ। ਮੈਨੂੰ ਦੱਸੋ ਕਿਹੜਾ ਬੰਦਾ ਏਦਾਂ ਦਾ ਜਿਹੜਾ 24 ਆਵਰ ਜਿਹੜਾ ਡਰਿੰਕ ਕਰਕੇ ਉਹ ਇੰਨੀਆਂ ਗੱਲਾਂ ਕਰ ਸਕੇ, ਇੰਨੀਆਂ ਰੈਲੀਆਂ ਅਟੈਂਡ ਕਰ ਸਕੇ, ਪਾਰਲੀਮੈਂਟ 'ਚ ਜਾ ਸਕੇ, ਪਾਰਲੀਮੈਂਟ 'ਚ ਬੋਲ ਸਕੇ। ਕਿੱਥੇ ਕੋਈ ਕਰ ਸਕਦਾ ਏਦਾਂ? ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਠੀਕ ਹੈ, ਕੋਈ ਇੱਕ ਅੱਧੀ ਗਲਤ ਹੋ ਸਕਦੀ ਹੈ, ਪਰ ਉਹਨੂੰ ਜਾਣਬੁੱਝ ਕੇ ਇਹ ਸਾਰੇ ਨੂੰ ਮਸਲਾ ਬਣਾ ਕੇ ਬਾਰ-ਬਾਰ ਇੱਕੋ ਬੰਦੇ ਦੇ ਉੱਤੇ ਜਿਹੜਾ ਹਮਲਾ ਕਰਨ ਦਾ ਮਤਲਬ ਇਹ ਹੈ ਵੀ ਉਹਦੇ ਤੋਂ ਦੁਖੀ ਹੈ। ਸਾਰੇ ਉਹਨੂੰ ਦੁਖੀ ਸਿਰਫ ਇਸ ਕਰਕੇ ਹੈ ਵੀ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਤੇ ਪਾਰਲੀਮੈਂਟ ਤੋਂ ਬਾਹਰ ਜਾ ਕੇ ਵੀ ਲੋਕਾਂ ਦੇ ਮਸਲਿਆਂ ਨੂੰ ਉਠਾਉਂਦਾ ਹੈ। ਔਰ 4 ਮੈਂਬਰ ਪਾਰਲੀਮੈਂਟ ਸੀ ਨਾ ਆਮ ਆਦਮੀ ਪਾਰਟੀ ਦੇ, ਇੱਕ ਡਾਕਟਰ ਗਾਂਧੀ, ਇੱਕ ਹਰਿੰਦਰ ਸਿੰਘ ਖਾਲਸਾ, ਇੱਕ ਪ੍ਰੋਫੈਸਰ ਸਾਧੂ ਸਿੰਘ ਤੇ ਇੱਕ ਭਗਵੰਤ ਮਾਨ। ਬਾਕੀਆਂ ਨੂੰ ਛੱਡ ਦਿਓ, ਤੁਸੀਂ ਅਕਾਲੀ ਕੀ ਕਰਦੇ, ਕਾਂਗਰਸੀ ਕੀ ਕਰਦੇ, ਉਹਨੂੰ ਛੱਡ ਦਿਓ ਜੀ। ਇਹ ਜਿਹੜੇ 4 ਆ 4 ਦੇ ਵਿੱਚ 2 ਸਸਪੈਂਡ ਆ। ਜਿਹੜੇ 2 ਸਸਪੈਂਡ ਆ ਉਹਦੇ ਚ ਗਾਂਧੀ ਸਾਹਿਬ ਜਿਹੜੇ ਆ, ਡਾਕਟਰ ਗਾਂਧੀ, ਜਾਂ ਉਹ ਪਾਰਲੀਮੈਂਟ 'ਚ ਬੋਲਦੇ ਰਹੇ ਆ ਜਾਂ ਪਾਰਲੀਮੈਂਟ ਤੋਂ ਬਾਹਰ ਆ ਕੇ ਕੰਮ ਕਰਦੇ ਰਹੇ ਆ। ਜਿਹੜੇ 2 ਆ ਸਾਧੂ ਸਿੰਘ, ਪ੍ਰੋਫੈਸਰ ਸਾਧੂ ਸਿੰਘ ਤੇ ਹਰਿੰਦਰ ਸਿੰਘ ਖਾਲਸਾ, ਜਿਹੜਾ ਹਰਿੰਦਰ ਸਿੰਘ ਖਾਲਸਾ ਅੱਜ ਕੱਲ੍ਹ ਬਹੁਤ ਜ਼ਿਆਦਾ ਸਵਾਲ ਉਠਾ ਰਿਹਾ ਭਗਵੰਤ ਮਾਨ ਤੇ, ਉਹਨਾਂ ਨੇ ਪਾਰਲੀਮੈਂਟ 'ਚ ਜਾ ਕੇ ਮੂੰਹ 'ਚ ਘੁੰਗੜੀਆਂ ਪਾਈਆਂ ਹੁੰਦੀਆਂ। ਇੱਕ ਵੀ ਕੋਈ ਮਸਲਾ ਦੱਸ ਦਿਓ ਜਿੱਥੇ ਹਰਿੰਦਰ ਸਿੰਘ ਖਾਲਸਾ ਨੇ ਉਠਾਇਆ ਹੋਵੇ। ਹਰਿੰਦਰ ਸਿੰਘ ਖਾਲਸਾ ਨੇ ਸਿਰਫ ਇਹ ਮਸਲਾ ਉਠਾਤਾ ਵੀ ਮੈਨੂੰ ਤਾਂ ਸਮੈਲ ਆਉਂਦੀ ਹੈ ਜੀ। ਸਮੈਲ ਅੱਜ ਆਉਣ ਲੱਗੀ ਹੈ, 2 ਸਾਲ ਹੋ ਗਏ ਪਾਰਲੀਮੈਂਟ ਬਣੀ ਨੂੰ, ਸਮੈਲ ਅੱਜ ਆਉਣ ਲੱਗੀ ਕਿ ਜਦ ਤੁਸੀਂ ਸਸਪੈਂਡ ਹੋ ਗਏ ਪਾਰਟੀ ਦੇ ਵਿੱਚੋਂ। ਇਹਦਾ ਮਤਲਬ ਹੈ ਕਿ ਉਹਨਾਂ ਦੀ ਨੇੜਤਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਤੋਂ ਦੁਖੀ ਹੈ, ਬੀਜੇਪੀ ਦੁਖੀ ਹੈ, ਏਦਾਂ ਹਰਿੰਦਰ ਸਿੰਘ ਖਾਲਸਾ ਦੁਖੀ ਹੈ। ਸੋ ਸ਼ਾਇਦ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਸਵਾਲ ਉਠਾਉਣ ਵਾਲੇ ਮਾਮਲੇ ਆ, ਬਾਰ-ਬਾਰ ਚਿੱਠੀਆਂ ਲਿਖਣੀਆਂ ਭਗਵੰਤ ਮਾਨ ਦੇ ਖਿਲਾਫ, ਭਗਵੰਤ ਮਾਨ ਦੀ ਜਿਹੜੀ ਗੱਲ ਕਰਨ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਕਾਬਲੀਅਤ ਹੈ, ਉਹ ਪਰੇਸ਼ਾਨ ਕਰਦੀ ਹੈ ਇਹਨਾਂ ਨੂੰ। ਇਸ ਕਰਕੇ ਭਗਵੰਤ ਮਾਨ ਤੇ ਹਮਲਾ ਹੋ ਰਿਹਾ। ਮੈਂ ਪਹਿਲਾਂ ਸ਼ੁਰੂ 'ਚ ਵੀ ਕਿਹਾ, ਹੁਣ ਫੇਰ ਦੁਹਰਾਉਣਾ, ਭਗਵੰਤ ਮਾਨ ਦੀ ਸ਼ੈਲੀ ਦੇ ਨਾਲ, ਭਗਵੰਤ ਮਾਨ ਦੀ ਰਾਜਨੀਤੀ ਦੇ ਨਾਲ ਕਿਸੇ ਦੀ ਸਹਿਮਤੀ ਹੋਵੇ ਨਾ ਹੋਵੇ, ਮੇਰੀ ਸਹਿਮਤੀ ਹੋਵੇ ਨਾ ਹੋਵੇ, ਪਰ ਇਹ ਗੱਲ ਪੱਕੀ ਹੈ ਵੀ ਪੰਜਾਬ 'ਚ ਜਾ ਕੇ ਜੇ ਕੋਈ ਗੱਲ ਉਠਾਉਣਾ ਪਾਰਲੀਮੈਂਟ 'ਚੋਂ ਭਗਵੰਤ ਮਾਨ ਹੈ। ਤੇ ਇੰਨੀ ਜ਼ੋਰ ਦੀ ਸੁਰ ਦੇ ਵਿੱਚ ਆਪਣੀ ਆਵਾਜ਼ ਪਾਰਲੀਮੈਂਟ 'ਚ ਉਠਾਉਣਾ ਤੇ ਵੱਖ-ਵੱਖ ਪਬਲਿਕ ਸਮਾਗਮਾਂ 'ਚ ਜਾ ਕੇ ਬੋਲਣਾ, ਰੈਲੀਆਂ 'ਚ ਜਾ ਕੇ ਬੋਲਣਾ, ਉਹ 'ਚ 24 ਘੰਟੇ ਜਿਹੜਾ ਡਰਿੰਕ ਕਰਦਾ ਹੋਵੇ ਉਹ ਨਹੀਂ ਕਰ ਸਕਦਾ। ਇਹ ਸਿਰਫ ਫਜ਼ੂਲ ਤਰੀਕੇ ਦੇ ਨਾਲ ਭਗਵੰਤ ਮਾਨ ਨੂੰ ਜਾਣਬੁੱਝ ਕੇ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਜੀ ਬਿਲਕੁਲ, ਜੇ ਹਰਿੰਦਰ ਸਿੰਘ ਖਾਲਸਾ ਦੀ ਗੱਲ ਕਰੀਏ ਤੇ ਇਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਰੋਜ਼ ਮਰਦੇ ਨੌਜਵਾਨ ਆ ਜਿਹੜੇ ਉਹ ਨਹੀਂ ਦਿਸਦੇ। ਜਿਆਣੀ ਆ ਜਿਹੜਾ ਸਿਹਤ ਮੰਤਰੀ ਆ, ਉਹ ਰੋਜ਼ ਬਿਆਨ ਦਿੰਦਾ ਕਿ ਸ਼ਰਾਬ ਨਸ਼ਾ ਨਹੀਂ। ਹਰਿੰਦਰ ਸਿੰਘ ਖਾਲਸਾ ਨੇ ਕਦੀ ਵੀ ਜ਼ੁਬਾਨ ਨਹੀਂ ਖੋਲ੍ਹੀ। ਅੱਗੇ ਆਪਾਂ ਚੱਲਦੇ ਹਾਂ ਜੀ ਅਗਲੇ ਸਵਾਲ ਵਾਰ, ਉਹ ਵੀ ਆਮ ਆਦਮੀ ਪਾਰਟੀ ਦਾ ਹੀ ਆ ਕਿ ਇਹਨਾਂ ਦੇ ਉਮੀਦਵਾਰਾਂ ਦੀ ਸੂਚੀ ਆ ਉਹ ਥੋੜੀ ਲੇਟ ਆ। ਦੇਖੋ, ਇਹਦੇ ਤੇ ਅਸੀਂ ਕਾਫੀ ਗੱਲਬਾਤ ਪਹਿਲਾਂ ਵੀ ਕੀਤੀ ਹੈ। ਆਮ ਆਦਮੀ, ਪਹਿਲੀ ਗੱਲ ਤਾਂ ਚਲੋ ਮੈਂ ਵੈਸੇ ਏਦਾਂ ਗੱਲ ਕਰਦਾ ਵੀ ਅਸੀਂ ਵੀ ਗੱਲ ਕਰ ਰਹੇ ਹਾਂ, ਬਾਕੀ ਵੀ ਮੀਡੀਆ 'ਚ ਗੱਲਾਂ ਹੁੰਦੀਆਂ ਤੇ ਲਗਾਤਾਰ ਸਾਡਾ ਇੱਥੇ ਜਿਹੜਾ ਨੈਸ਼ਨਲ ਮੀਡੀਆ ਭਾਵੇਂ ਨਹੀਂ, ਪਰ ਜਿਹੜਾ ਸਾਡਾ ਇੱਥੇ ਪੰਜਾਬ ਦਾ ਮੀਡੀਆ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਆ, ਚਾਹੇ ਉਹ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਕਿਹਾ ਜਾਂਦਾ ਹੈ ਕਿ ਉਹ 'ਚ ਤਾਂ ਜੀ ਸਰਕਾਰ ਦਾ ਕਬਜ਼ਾ ਹੈ। ਸਰਕਾਰ ਦੇ ਕਬਜ਼ੇ ਦੇ ਬਾਵਜੂਦ ਵੀ ਜੇ ਸਭ ਤੋਂ ਜ਼ਿਆਦਾ ਚਰਚਾ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ, ਜੇ ਪ੍ਰਿੰਟ ਮੀਡੀਆ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਚਰਚਾ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ, ਚਾਹੇ ਕਿਸੇ ਵੀ ਐਂਗਲ ਤੋਂ ਹੋਵੇ, ਚਾਹੇ ਨੁਕਤਾਚੀਨੀ ਦੇ ਐਂਗਲ ਤੋਂ ਹੋਵੇ। ਜੇ ਅਸੀਂ ਵੀ ਪਿਛਲਾ ਪ੍ਰੋਗਰਾਮ ਖਬਰ ਦੀ ਨਜ਼ਰ ਕਰ ਰਹੇ ਹਾਂ ਤੇ ਪ੍ਰੋਗਰਾਮ ਦਾ ਅੱਧੇ ਤੋਂ ਵੱਧ ਸਮਾਂ ਜੇ ਲੰਘ ਚੁੱਕਾ ਤੇ ਅਸੀਂ ਆਮ ਆਦਮੀ ਪਾਰਟੀ ਦੀ ਹੀ ਚਰਚਾ ਕਰ ਰਹੇ ਹਾਂ। ਤਾਂ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਮ ਆਦਮੀ ਪਾਰਟੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਅੱਜ ਪੰਜਾਬ ਦੇ ਵਿੱਚ। ਆਮ ਆਦਮੀ ਪਾਰਟੀ ਦਾ ਚਰਚਾ ਜਿਹੜਾ ਲਗਾਤਾਰ ਹੋਣਾ, ਚਾਹੇ ਉਹ ਨਾ ਪੱਖੀ ਹੋਵੇ ਚਾਹੇ ਉਹ ਹਾਂ ਪੱਖੀ ਹੋਵੇ, ਉਹ ਇਹ ਪ੍ਰਮਾਣਿਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਇੱਕ ਵੱਡੀ ਤਾਕਤ ਬਣ ਗਈ। ਨੰਬਰ 2, ਜਿਹੜਾ ਹੁਣ ਤੁਹਾਡਾ ਸਵਾਲ ਹੈ, ਇਸ ਸਵਾਲ ਦੀ ਜੜ 'ਚ ਬੈਠਾ ਆਮ ਆਦਮੀ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਜਾਂ ਆਮ ਆਦਮੀ ਪਾਰਟੀ ਦਾ ਹੁਣ ਤੱਕ ਉਸਰਿਆ ਹੋਇਆ ਕਲਚਰ, ਜਿਹਦੇ ਤੇ ਸਾਡੀ ਬਿਲਕੁਲ ਵੱਖਰੀ ਰਾਏ ਰਹੀ ਹੈ ਤੇ ਮੈਂ ਉਸ ਰਾਏ ਤੇ ਕਾਇਮ ਹੈ। ਤੇ ਉਹ ਰਾਏ ਮੈਂ ਬਾਰ-ਬਾਰ ਦੁਹਰਾਉਣਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਉਹ ਇਹੀ ਹੈ ਕਿ ਅੱਜ ਹਰ ਬੰਦਾ ਆਮ ਆਦਮੀ ਪਾਰਟੀ ਨਾਲ ਜੋੜਨਾ ਚਾਹੁੰਦਾ ਹੈ। ਤੇ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਕਮਜ਼ੋਰੀ ਵੀ ਇਹੀ ਹੈ। ਇਹ ਮੈਂ ਗੱਲ ਨਹੀਂ ਕਹਿ ਰਿਹਾ, ਮੈਂ ਪਾਰਟੀ ਮੈਂ ਅਦੋਂ ਕਹਿ ਰਿਹਾ ਤੇ ਮੈਂ ਆਪਣੀ ਗੱਲ ਬਿਲਕੁਲ ਉਸੇ ਤਰ੍ਹਾਂ ਸੋਚ ਉਹ ਗੱਲ ਪ੍ਰਮਾਣਿਤ ਹੋ ਰਹੀ ਹੈ। ਕਿੰਨੇ ਮਹੀਨਿਆਂ ਤੋਂ ਸੋ ਮੇਰੀ ਰਾਏ ਤਾਂ ਲਗਭਗ ਉਹੀ ਰਹਿਣੀ। ਕਾਰਨ ਇਹ ਹੈ ਕਿਉਂਕਿ ਮੈਂ ਲੌਜਿਕ ਦੇ ਨਾਲ, ਇੱਕ ਤਰਕ ਨਾਲ, ਇੱਕ ਪ੍ਰਮਾਣਿਕਤਾ ਨਾਲ ਗੱਲ ਕਰਨ ਦਾ ਆਦੀ ਹੈ ਤੇ ਬਹੁਤ ਛੇਤੀ ਮੈਂ ਭਾਵੁਕ ਨਹੀਂ ਹੁੰਦਾ। ਭਾਵੁਕ ਹੋਣਾ ਤਾਂ ਬਹੁਤ ਚੰਗੀ ਗੱਲ ਹੈ, ਭਾਵੁਕ ਜਿਹੜਾ ਬੰਦਾ ਨਹੀਂ ਹੈ
ਉਹ ਬੰਦਾ ਹੀ ਨਹੀਂ ਹੈ, ਪਰ ਉਪਭਾਵਕ ਜਿਹੜਾ ਹੋਣਾ, ਐਕਸਟਰਾ ਇਮੋਸ਼ਨਲ ਜਿਹੜਾ ਹੋਣਾ, ਉਹ ਠੀਕ ਨਹੀਂ ਹੁੰਦਾ ਕਿਸੇ ਵੀ ਮਾਮਲੇ, ਚਾਹੇ ਕੋਈ ਪਰਿਵਾਰ ਦੇ ਵਿੱਚ ਹੋਵੋ, ਚਾਹੇ ਸਮਾਜ ਦੇ ਵਿੱਚ ਹੋਵੋ, ਚਾਹੇ ਕੋਈ ਰਾਜਨੀਤੀ 'ਚ ਹੋਵੋ। ਖਾਸ ਤੌਰ ਤੇ ਰਾਜਨੀਤੀ ਦੇ ਵਿੱਚ ਤਾਂ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ। ਸੋ ਰਾਜਨੀਤਿਕ ਤੌਰ ਦੇ ਉੱਤੇ ਜਦੋਂ ਅਸੀਂ ਆਮ ਆਦਮੀ ਪਾਰਟੀ ਦੇਖਦੇ ਹਾਂ ਤੇ ਮੇਰੀ ਇਹ ਰਾਏ ਬਣਦੀ ਹੈ ਵੀ ਇਹਦੀ ਤਾਕਤ ਜਿਹੜੀ ਹੈ ਉਹ ਇਹਦੀ ਕਮਜ਼ੋਰੀ ਦੀ ਹੈ, ਤੇ ਉਹ ਪ੍ਰਮਾਣਿਤ ਇੱਦਾਂ ਹੋ ਰਹੀ ਹੈ ਵੀ ਪਹਿਲਾਂ ਕਿਹਾ ਗਿਆ ਕਿ ਜੂਨ ਮਹੀਨੇ ਦੇ ਵਿੱਚ ਅਸੀਂ ਜਾਰੀ ਕਰਾਂਗੇ ਲਿਸਟ, ਤੇ ਜੁਲਾਈ 'ਚ ਹੁਣ ਅਗਸਤ ਵੀ ਆ ਗਿਆ ਤੇ ਤਰੀਕ ਮਿੱਥ ਦਿੱਤੀ ਗਈ। ਜਿੱਦਣ ਅਰਵਿੰਦ ਕੇਜਰੀਵਾਲ ਉਹਦੀ ਗਏ ਆ ਹਿਮਾਚਲ ਵੱਲ ਗਏ ਨੇ, ਜਿਸ ਦਿਨ ਉਹ 10 ਦਿਨ ਦੀ ਜਿਹੜੀ ਕਹਿ ਲਓ ਵੀ ਉਹਨਾਂ ਨੇ ਸਾਧਨਾ ਕਰਨੀ ਹੈ ਤੇ ਬਕਾਇਦਾ ਉੱਤੇ ਮੌਨ ਧਾਰਿਆ ਹੋਇਆ ਉਹਨਾਂ ਨੇ। ਉਸ ਦਿਨ ਤੈਅ ਹੋ ਗਿਆ ਸੀ, ਜਿਹੜੀਆਂ ਖਬਰਾਂ ਆਈਆਂ ਕਿ 22 ਜਿਹੜੇ ਕੈਂਡੀਡੇਟ ਉਹ ਤੈਅ ਆ, ਪਰ ਉਹਦੇ ਬਾਵਜੂਦ ਸੂਚੀ ਜਾਰੀ ਨਹੀਂ ਕੀਤੀ ਗਈ। ਸੋਸ਼ਲ ਮੀਡੀਆ ਤੇ ਸੂਚੀ ਘੁੰਮ ਰਹੀ ਹੈ, ਪਰ ਅਧਿਕਾਰਤ ਤੋਂ ਹਾਲੇ ਤੱਕ ਸੂਚੀ ਜਾਰੀ ਨਹੀਂ ਕੀਤੀ। ਉਹਦਾ ਕਾਰਨ ਇਹ ਹੈ ਵੀ 500 ਕੈਂਡੀਡੇਟ ਤਾਂ ਪਹਿਲਾਂ ਵਲੰਟਰੀ ਨੇ ਜਿਹੜੇ ਸੁਝਾਅ ਦਿੱਤੇ ਸੀ ਉਹ ਗਿਆ। ਹੁਣ ਕੱਟ ਕਟਾ ਕੇ ਉਹ 'ਚੋਂ ਪਹਿਲਾਂ 2000 ਕੈਂਡੀਡੇਟ ਬਣਿਆ, ਫਿਰ 500 ਆਇਆ। ਹੁਣ ਜਿਹੜੇ ਨਾਂ ਤੈਅ ਕੀਤੇ ਜਾ ਰਹੇ ਉੱਥੇ ਵੀ ਇੱਕ ਹਲਕੇ 'ਚ 5-5 6 ਉਮੀਦਵਾਰ ਹੈ। ਸੋ ਇਹ ਇੱਕ ਦਿੱਕਤ ਹੈ ਕਿ ਦਿੱਕਤ 117 ਦੇ 117 ਹਲਕੇ 'ਚ ਆਉਣੀ ਆਮ ਆਦਮੀ ਪਾਰਟੀ ਨੂੰ। ਇਹਦੇ 'ਚੋਂ ਕਿੱਦਾਂ ਨਿਕਲਿਆ ਜਾਵੇ? ਇਹਦੇ 'ਚੋਂ ਨਿਕਲਣ ਦਾ ਇੱਕੋ ਇੱਕ ਤਰੀਕਾ ਇਹ ਹੈ ਵੀ ਆਮ ਆਦਮੀ ਪਾਰਟੀ ਹਾਲੇ ਵੀ ਆਪਣੇ ਆਪ ਨੂੰ ਕਹਿ ਲਓ ਵੀ ਸਹਿ ਮੰਥਨ 'ਚ ਪਾਵੇ ਵੀ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਬਹੁਤ ਵੱਡੇ ਪੱਧਰ ਤੇ ਮੈਂਬਰਸ਼ਿਪ ਹੋ ਰਹੀ ਹੈ, ਉਹ ਮੈਂਬਰਸ਼ਿਪ ਜਿਹੜੀ ਹੈ ਉਹਦਾ ਕ੍ਰਾਈਟੇਰੀਆ ਕੀ ਹੋਏਗਾ। ਜਦੋਂ ਤੁਸੀਂ ਕਿਸੇ ਨੂੰ ਲੈਂਦੇ ਹੋ ਤਾਂ ਉਦੋਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਉਹਦੇ ਨਾਲ ਪ੍ਰੋਮਿਸਿਸ ਕਰਦੇ ਹੋ ਜਾਂ ਉਹਨੂੰ ਕਿੱਦਾਂ ਪਰਖਦੇ ਹੋ। ਇੱਕ ਤਰੀਕਾ ਹੁੰਦਾ ਪਾਰਟੀ ਨੂੰ ਉਸਾਰਨ ਦਾ, ਉਹ ਤਰੀਕਾ ਪਾਰਟੀ ਨੂੰ ਉਸਾਰਨ ਦਾ ਆਮ ਆਦਮੀ ਪਾਰਟੀ ਕੋਲ ਕਾਹਲੀ ਵਾਲਾ ਤਰੀਕਾ ਹੈ ਕਿ ਜਿਹੜਾ ਮਰਜ਼ੀ ਆ ਗਿਆ ਠੀਕ ਆ, ਉਹਨੇ ਮੈਂਬਰਸ਼ਿਪ ਦੇ ਫਾਰਮ ਭਰਤੇ, ਆਨਲਾਈਨ ਹੀ ਮੈਂਬਰਸ਼ਿਪ ਦੇ ਫਾਰਮ ਭਰਵਾ ਲਏ ਗਏ, ਜਿਹੜਾ ਮਰਜ਼ੀ ਆਈ ਜਾਵੇ। ਜਦੋਂ ਜਿਹੜਾ ਮਰਜ਼ੀ ਆਉਂਦਾ ਤਾਂ ਉਹ ਆਪਣੀਆਂ ਸਾਰੀਆਂ ਬਿਮਾਰੀਆਂ ਵੀ ਲੈ ਕੇ ਆਉਂਦਾ। ਸੋ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਜਾਂ ਕਾਂਗਰਸ ਤੋਂ ਜਾਂ ਬੀਜੇਪੀ ਚੋਂ ਵੀ ਜਿਹੜੇ ਲੋਕ ਪਹਿਲਾਂ ਆਏ ਆਮ ਆਦਮੀ ਪਾਰਟੀ ਜਾਂ ਜਿਹੜੇ ਆਉਣਗੇ, ਉਹ ਆਪਣੀਆਂ ਜਿਹੜੀਆਂ ਜਮਾਂਦਰੂ ਬਿਮਾਰੀਆਂ ਉਹ ਵੀ ਲੈ ਕੇ ਆਉਣਗੇ ਤੇ ਉਹ ਬਹੁਤ ਸਾਰੀਆਂ ਉਮੀਦਾਂ ਨਾਲ ਆਉਣਗੇ। ਉਮੀਦਾਂ ਪੂਰੀਆਂ ਨਹੀਂ ਹੋਣਗੀਆਂ ਤੇ ਫਿਰ ਜੋ ਕੁਝ ਉਹ ਬੀਜੇਪੀ ਅਕਾਲੀਆਂ ਜਾਂ ਕਾਂਗਰਸ ਕਰਦੇ ਆਏ ਉਹ ਇੱਥੇ ਵੀ ਕਰਨਗੇ। ਇਹੀ ਸਭ ਤੋਂ ਜ਼ਿਆਦਾ ਨੁਕਸਾਨਦੇਹ ਹੋਏਗਾ ਆਮ ਆਦਮੀ ਪਾਰਟੀ ਨੂੰ। ਉਂਝ ਆਮ ਆਦਮੀ ਪਾਰਟੀ ਇੱਕ ਬਹੁਤ ਮਜ਼ਬੂਤ ਕਿਸਮ ਦੀ ਧਿਰ ਦਿਖਾਈ ਦੇ ਰਹੀ ਹੈ ਇਸ ਵੇਲੇ ਪੰਜਾਬ ਦੇ ਵਿੱਚ, ਜਿਹਦੇ ਕਰਕੇ ਅਕਾਲੀ ਵੀ ਚਿੰਤਾ 'ਚ ਹੈ ਤੇ ਕਾਂਗਰਸ ਵਾਲੇ ਵੀ ਚਿੰਤਾ 'ਚ ਤੇ ਬੀਜੇਪੀ ਵਾਲਿਆਂ ਤੇ ਚਿੰਤਾ 'ਚ ਹੋਣਾ ਜੀ। ਜੀ ਤੇ ਅੱਗੇ ਗੱਲ ਕਰਦੇ ਹਾਂ, ਜਿਹੜੀ ਸਵੇਰੇ ਤੁਸੀਂ ਖਬਰ ਸਾਂਝੀ ਕੀਤੀ ਸੀਗੀ ਕਿ ਕਪੂਰਥਲਾ ਦੇ ਵਿੱਚ 2 ਮੰਦਬੁੱਧੀ ਬੱਚੇ ਜਿਹੜੇ ਉਹ ਖਾਣਾ ਖਾਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਹਾਂ ਬਿਲਕੁਲ, ਬਹੁਤ ਦੁਖਦਾਇਕ ਸਥਿਤੀ ਹੈ ਇਹ। ਤੇ ਅਸੀਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਅਸੀਂ ਖਬਰਾਂ ਦੇ ਬੁਲਟਨ ਸਾਂਝੀ ਕੀਤੀ, ਪਰ ਓਵਰਆਲ ਅਸੀਂ ਇਹਦੀ ਜੇ ਟਿੱਪਣੀ ਕਰਨ ਦੀ ਗੱਲ ਕਰਦੇ ਹਾਂ ਤੇ ਇਹਦੇ 'ਚ ਕੇਵਲ ਇਹੀ ਮਾਮਲਾ ਨਹੀਂ ਹੈ, ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਆਉਂਦੇ ਰਹੇ ਹੈ। ਇਹਦੇ 'ਚ ਲਾਪਰਵਾਹੀ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਸਾਨੂੰ ਦਿਖਾਈ ਦੇ ਰਹੀ ਹੈ। ਇਹ ਹੁਣ ਇਹ ਮੰਦਬੁੱਧੀ ਆਸ਼ਰਮ ਹੈ ਕਪੂਰਥਲਾ ਦੇ ਵਿੱਚ, 2 ਦਿਨਾਂ 'ਚ 2 ਬੱਚਿਆਂ ਦੀ ਮੌਤ ਹੋ ਗਈ ਹੈ। ਇੱਕ 14 ਸਾਲ ਦਾ ਬੱਚਾ ਸੀ ਛੋਟੂ ਰਾਮ, ਤੇ ਫਿਰ ਦੂਸਰੇ ਦਿਨ ਇੱਕ 19 ਸਾਲ ਦੀ ਬੱਚੀ ਜੋਤੀ, ਤੇ ਕੁੱਲ 34 ਬੱਚੇ ਹੈ। 2 ਬੱਚੇ ਮਰ ਗਏ, 30 ਬੱਚੇ ਜਿਹੜੇ ਆ ਬਹੁਤ ਜ਼ਿਆਦਾ ਉਹਨਾਂ ਦੀ ਸਿਹਤ ਇਸ ਵੇਲੇ ਵਿਗੜੀ ਹੋਈ ਹੈ। ਔਰ ਇਹ ਵੀ ਹੋਇਆ ਕਿਉਂ? ਜਿਹੜੀ ਜਾਂਚ ਆ ਰਹੀ ਹੈ ਮੁੱਢਲੀ ਤੌਰ ਦੇ ਉੱਤੇ, ਉਹਦੇ 'ਚ ਇਹ ਹੈ ਕਿ ਐਤਵਾਰ ਵਾਲੇ ਦਿਨ ਕਿਸੇ ਸਭਾ ਸੁਸਾਇਟੀ ਵੱਲੋਂ ਇਸ ਆਸ਼ਰਮ ਦੇ ਵਿੱਚ ਪੂਰੀ ਛੋਲੇ ਭੇਜੇ ਗਏ ਸੀ, ਛੋਲੇ ਪੂਰੀਆਂ ਭੇਜੇ ਗਏ ਸੀ। ਸ਼ਾਮ 4 ਵਜੇ ਆਸ਼ਰਮ 'ਚ ਆਇਆ ਇਹ ਖਾਣਾ। ਇਹ ਪੋਸੀਬਿਲਿਟੀ ਹੈ ਕਿ ਖਾਣਾ ਸ਼ਾਇਦ ਸਵੇਰੇ ਬਣਿਆ ਹੋਵੇ ਜਾਂ ਰਾਤ ਦਾ ਹੀ ਬਣਾ ਕੇ ਰੱਖਿਆ ਹੋਵੇ ਤੇ ਉਹਦੇ 'ਚ ਕੋਈ ਨਾ ਕੋਈ ਕਿਸੇ ਨਾ ਕਿਸੇ ਕਿਸਮ ਦੀ ਕੋਈ ਨਾ ਕੋਈ ਦਿੱਕਤ ਹੋਵੇ ਖਾਣੇ 'ਚ। ਇਹ ਨਹੀਂ ਵੀ ਕਿਸੇ ਨੇ ਜਾਣਬੁੱਝ ਕੇ ਕੀਤਾ ਹੋਵੇ, ਅਣਗਹਿਲੀ ਦੇ ਨਾਲ ਹੀ ਉਸ ਖਾਣੇ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲ ਗਈ ਹੋਵੇ ਤੇ ਉਹ ਖਾਣਾ ਦੇ ਦਿੱਤਾ ਗਿਆ ਬਿਨਾਂ ਚੈੱਕ ਤੋਂ। ਜਦੋਂ ਤੁਸੀਂ ਬਿਨਾਂ ਚੈੱਕ ਤੋਂ ਸਾਰੀਆਂ ਚੀਜ਼ਾਂ ਕਰਦੇ ਹੋ, ਜਿਹੜਾ ਮਰਜ਼ੀ ਆ ਕੇ ਕੋਈ ਵੀ ਚੀਜ਼ ਆ ਕੇ ਦੇ ਦਿੰਦਾ ਤੇ ਤੁਸੀਂ ਉਹ ਮੰਦਬੁੱਧੀ ਆਸ਼ਰਮ ਦੇ ਵਿੱਚ ਵੰਡ ਦਿੰਦੇ ਹੋ ਤੇ ਫਿਰ ਲਾਜ਼ਮੀ ਤੌਰ ਦੇ ਉੱਤੇ ਏਦਾਂ ਦੇ ਨੁਕਸਾਨ ਹੋ ਸਕਦੇ। ਲਾਪਰਵਾਹੀ ਜਿਹੜੀ ਹੈ, ਇੱਕ ਤਾਂ ਇਹ ਲਾਪਰਵਾਹੀ ਵੀ ਤੁਸੀਂ ਆਸ਼ਰਮ ਚਲਾ ਰਹੇ ਹੋ ਤੇ ਆਸ਼ਰਮ ਦੇ ਵਿੱਚ ਤੁਹਾਡਾ ਸਿਸਟਮ ਕੀ ਹੈ, ਤੁਹਾਡਾ ਓਵਰਆਲ ਸਿਕਿਉਰਿਟੀ ਸਿਸਟਮ, ਤੁਹਾਡੇ ਖਾਣੇ ਦਾ ਸਿਸਟਮ ਜਿਹੜਾ ਕੀ ਹੈ, ਕਿ ਉੱਥੇ ਚੈੱਕ ਹੈ ਕਿ ਨਹੀਂ ਚੈੱਕ ਹੈ। ਦੂਜਾ ਹੈ ਵੀ ਜੇ ਤੁਹਾਡੇ ਦਿੱਕਤ ਆ ਗਈ, ਪ੍ਰੋਬਲਮ ਆ ਗਈ ਹੈ ਤੇ ਉਸ ਤੋਂ ਬਾਅਦ ਇਲਾਜ ਵਿੱਚ ਲਾਪਰਵਾਹੀ। ਹੁਣ ਜੇ ਵਕਤ ਰਹਿੰਦੇ, ਜਦੋਂ ਇੱਕ ਬੱਚੇ ਦੀ ਮੌਤ ਹੋ ਗਈ ਛੋਟੂ ਰਾਮ ਦੀ, ਵਕਤ ਰਹਿੰਦੇ ਉਦੋਂ ਹੀ ਡਾਕਟਰਾਂ ਦੀ ਮਦਦ ਲਈ ਹੁੰਦੀ ਤਾਂ ਇੰਨਾ ਸਮਾਂ ਨਾ ਲਗਾਇਆ ਹੁੰਦਾ, ਪੂਰੇ ਦਾ ਪੂਰਾ ਦਿਨ ਲੰਘ ਗਿਆ ਤਾਂ ਸ਼ਾਇਦ ਦੂਸਰੀ ਮੌਤ ਨਾ ਹੁੰਦੀ। ਸੋ ਇਹਦੇ 'ਚ ਮੈਨੂੰ ਲੱਗਦਾ ਹੈ ਕਿ ਜਦ ਕਿ ਰੋਕਿਆ ਵੀ ਗਿਆ ਸੀ ਵੀ ਆਸ਼ਰਮ ਦੇ ਵਿੱਚ ਬਾਹਰੋਂ ਜਿਹੜਾ ਡੋਨੇਟ ਕੀਤਾ ਹੋਇਆ ਖਾਣਾ ਨਹੀਂ ਆਉਣਾ ਚਾਹੀਦਾ। ਜੇ ਆਉਂਦਾ ਤੇ ਉਹ ਵਾਪਸ ਕਰਨਾ, ਪਰ ਉਹਦੇ ਬਾਵਜੂਦ ਦਾਨ ਕੀਤਾ ਗਿਆ ਖਾਣਾ ਉੱਥੇ ਵਰਤਾਇਆ ਗਿਆ ਤੇ ਫਿਰ ਉਹਦੇ ਰਿਜ਼ਲਟ ਅਸੀਂ ਦੇਖ ਰਹੇ ਹਾਂ। ਸੋ ਇਹਦੇ 'ਚ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਵੀ ਇੱਕ ਜ਼ਿੰਮੇਵਾਰੀ ਹੈ ਤੇ ਉਹ ਜਿਹੜਾ ਮੰਦਬੁੱਧੀ ਆਸ਼ਰਮ ਚਲਾ ਰਹੇ ਜਿਹੜੇ ਪ੍ਰਬੰਧਕ ਹੈ ਉਹਨਾਂ ਦੀ ਵੀ ਇੱਕ ਜ਼ਿੰਮੇਵਾਰੀ ਹੈ। ਇਹ ਜ਼ਿੰਮੇਵਾਰੀ ਤੈਅ ਕਰਨ ਵਾਲਾ ਮਸਲਾ ਹੈ।
ਅਕਾਊਂਟੇਬਿਲਿਟੀ ਜਿਹੜੀ ਆ ਬੜੀ ਇੰਪੋਰਟੈਂਟ ਹੋਣੀ ਚਾਹੀਦੀ ਹੈ, ਜਿਹੜੀ ਇੱਥੇ ਦਿਖਾਈ ਨਹੀਂ ਦੇ ਰਹੀ। ਅੱਛਾ ਜੀ, ਜੇ ਅਗਲੀ ਗੱਲ ਕਰੀਏ GST ਬਿੱਲ ਦੀ, ਤੇ ਉਸ ਦੇ ਉੱਤੇ ਚਰਚਾ ਅੱਜ ਹੋਵੇਗੀ। ਇਹ ਗੱਲ ਤਾਂ ਬੜਾ ਸੰਖੇਪ ਜਾਂ ਬੜਾ ਬਰੀਫਲੀ, ਵੈਸੇ ਰੋਜ਼ ਹੀ ਗੱਲ ਹੁੰਦੀ ਹੈ ਵੀ ਕੀ ਹੁੰਦਾ ਹੈ ਇਹ GST ਬਿੱਲ। ਬਰੀਫਲੀ ਜਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ GST ਬਿੱਲ ਹੈ, ਜੇ ਇਹ ਲਾਗੂ ਹੋ ਜਾਂਦਾ ਹੈ ਤੇ ਤੁਸੀਂ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਕੋਈ ਵੀ ਚੀਜ਼ ਖਰੀਦਦੇ ਆ ਤੇ ਉੱਥੇ ਸਾਰੀ ਥਾਵਾਂ ਤੇ ਇੱਕੋ ਜਿਹਾ GST ਜਿਹੜਾ ਟੈਕਸ ਹੈ ਓਵਰਆਲ ਜਿਹੜਾ ਦੇਣਾ ਪਏਗਾ, ਵੱਖਰੇ ਵੱਖਰੇ ਟੈਕਸ ਦੇਣਾ ਪਏਗਾ। ਹੁਣ ਇਸ ਵੇਲੇ ਜਿਹੜੀ ਟੈਕਸ ਦੀ ਸਾਡੀ ਸਿਸਟਮ ਹੈ ਸਾਡੇ ਭਾਰਤ ਦੇ ਵਿੱਚ, ਉਹ ਵੱਖਰਾ ਵੱਖਰਾ, ਦੇਸ਼ ਭਰ ਦੇ ਵਿੱਚ ਵੱਖਰੇ ਵੱਖਰੇ ਟੈਕਸ ਦੀ ਵਿਵਸਥਾ ਹੈ। ਪੰਜਾਬ 'ਚ ਹੋਰ ਤਰ੍ਹਾਂ ਟੈਕਸ ਹੈ, ਸਟੇਟ ਟੈਕਸ ਵੱਖਰੇ ਹੈ, ਤੇ ਟੈਕਸ ਦਾ ਜਿਹੜਾ ਰੈਵਨਿਊ ਹੈ ਨਿਊਟਰਲ ਰੇਟ ਤੇ GST ਰੇਟ ਤੇ ਕੈਪ ਲਾਉਣ ਨੂੰ ਲੈ ਕੇ ਕਈ ਸੂਬੇ ਤੇ ਸਹਿਮਤ ਵੀ ਹੈ ਨਹੀਂ, ਤੇ ਕਿਉਂਕਿ ਸੂਬਿਆਂ ਦਾ ਆਪਣਾ ਹਿਸਾਬ ਹੈ ਤੇ ਉਹਨਾਂ ਨੂੰ ਲੱਗਦਾ ਕਿ ਇਹਨਾਂ ਸੂਬਿਆਂ ਦਾ ਨੁਕਸਾਨ ਹੋਏਗਾ। ਉਸੇ ਕਰਕੇ ਹੁਣ ਨਵੀਂ ਸੋਧ ਜਿਹੜੀ ਹੈ, 5-7 ਸੋਧਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਇਸ ਬਿੱਲ ਦੇ ਵਿੱਚ, ਜਿਹੜਾ ਅੱਜ ਪੇਸ਼ ਹੋਣਾ ਹੈ, ਉਹਦੇ 'ਚ 9 ਸੋਧਾਂ ਦੱਸੀਆਂ ਜਾ ਰਹੀਆਂ, ਜਿਹਦੇ 'ਚ ਇੱਕ ਸੋਧ ਇਹ ਹੈ ਕਿ 1% ਜਿਹੜਾ ਐਕਸਟਰਾ ਟੈਕਸ ਦੀ ਜਿਹੜੀ ਵਿਵਸਥਾ ਹੈ ਉਹਨੂੰ ਸਾਈਡਲਾਈਨ ਕਰ ਦਿੱਤਾ ਜਾਊਗਾ, ਤੇ ਸੂਬਿਆਂ ਨੂੰ, ਸਟੇਟ ਗੌਰਮੈਂਟ ਜਿਹੜੀਆਂ, ਉਹਨੂੰ 5 ਸਾਲ ਤੱਕ ਜਿਹੜਾ ਨੁਕਸਾਨ ਹੋਏਗਾ ਇਹਦੇ ਨਾਲ, ਉਹਦਾ 100% ਸੈਂਟਰ ਗੌਰਮੈਂਟ ਉਹ ਸਾਰਾ ਜਿਹੜਾ ਪੂਰਾ ਕਰੇਗੀ। ਇਹ ਇੱਕ ਲਿਆਂਦੀ ਗਈ ਹੈ। ਦੂਜੀ ਗੱਲ ਇਹਦੇ 'ਚ ਹੈ ਵੀ ਸਟੇਟ ਤੇ ਸੈਂਟਰ ਇਸ ਮਸਲੇ ਉੱਤੇ ਇੱਕ ਰਾਏ ਬਣਾ ਕੇ ਚੱਲਣਗੇ ਆਉਣ ਵਾਲੇ ਸਮੇਂ ਦੇ ਵਿੱਚ। ਪਰ ਉਹਦੇ ਬਾਵਜੂਦ ਹਾਲੇ ਦਿੱਕਤ ਕੁਝ ਨਾ ਕੁਝ ਹੋ ਸਕਦੀ ਹੈ ਭਾਰਤ ਦੇ ਵਿੱਚ। ਜਿਹੜਾ ਅਸਲ 'ਚ ਜਿਹੜਾ ਇਹ ਸਾਰਾ ਮਾਮਲਾ ਆ, ਸੈਂਟਰਲ ਦਾ CGST ਤੇ ਸੂਬਿਆਂ 'ਚ SGST ਟੈਕਸ ਜਿਹੜੇ ਹੈ, ਇਹ ਦੋ ਤਰ੍ਹਾਂ ਦੇ ਟੈਕਸ ਜਿਹੜੇ ਹੈ, ਇਹ ਆਪਣੇ ਆਪ 'ਚ ਇੱਕ ਹਰਡਲ ਵੀ ਹੈ, ਤਾਲਮੇਲ ਦਾ ਮਸਲਾ ਹੈਗਾ। ਸੈਂਟਰ ਗੌਰਮੈਂਟ ਤੇ ਸਟੇਟ ਗੌਰਮੈਂਟ ਇੱਕੋ ਜਿਹਾ ਟੈਕਸ ਤੇ ਸਹਿਮਤੀ ਬਣਾ ਭਾਵੇਂ ਚੁੱਕੇ ਆ, ਪਰ ਹਾਲੇ ਤਾਲਮੇਲ ਉਸ ਰੂਪ ਦੇ ਵਿੱਚ ਬਣਿਆ ਨਹੀਂ ਹੈ। ਦੂਜੀ ਗੱਲ, ਰਾਜ ਸਭਾ ਦੇ ਵਿੱਚ ਜਿਹੜੀ ਪਾਰਟੀ ਹੈ, ਭਾਰਤੀ ਜਨਤਾ ਪਾਰਟੀ, ਉਹ ਹਾਲੇ ਕਹਿ ਲਓ ਵੀ ਘੱਟ ਗਿਣਤੀ ਦੇ ਵਿੱਚ ਹੈ। NDA BJP ਪਾ ਕੇ, BJP NDA ਦੀਆਂ ਬਾਕੀ ਪਾਰਟੀਆਂ, TDP, ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ ਮਿਲਾ ਕੇ 72 ਲੋਕ ਬਣਦੇ ਆਏ ਨੇ, ਜਦਕਿ ਬਹੁਮਤ ਚਾਹੀਦਾ 123 ਜੇ ਕੋਈ ਬਿੱਲ ਤੁਸੀਂ ਪਾਸ ਕਰਾਉਣਾ। ਇਹਦੇ 'ਚ UPA ਜਿਹੜੀ ਆ, ਕਾਂਗਰਸ, DMK ਤੇ ਕੇਰਲ ਕਾਂਗਰਸ, ਇਹਨਾਂ ਦੇ 66 ਮੈਂਬਰ ਹੈ। ਜਿਹੜੇ ਬਾਕੀ ਆ BSP, MDMK, ਸਮਾਜਵਾਦੀ ਪਾਰਟੀ ਜਾਂ ਜਨਤਾ ਯੂਨਾਈਟਿਡ ਵਗੈਰਾ ਪਾ ਕੇ TMC ਪਾ ਕੇ 107 ਹੈ। ਸੋ ਬੜੀ ਅਜੀਬ ਕਿਸਮ ਦੀ ਸਥਿਤੀ ਹੈ ਰਾਜ ਸਭਾ ਦੇ ਵਿੱਚ। ਇਹ ਪੋਸੀਬਿਲਿਟੀ ਹੈ ਕਿ ਸ਼ਾਇਦ ਕਾਂਗਰਸ ਵੀ ਇਹਦੇ 'ਚ ਸਪੋਰਟ ਕਰਦੇ, ਕਾਂਗਰਸ ਨਾਲ ਗੱਲ ਚੱਲ ਰਹੀ ਹੈ, ਸਪੋਰਟ ਹੁੰਦੀ ਹੈ ਤੇ ਫਿਰ ਇੱਕੋ ਜਿਹਾ ਟੈਕਸ ਸਿਸਟਮ ਹੋ ਸਕਦਾ, ਪਾਸ ਹੋ ਸਕਦਾ। ਕਾਂਗਰਸ ਨੇ ਕਹਿ ਵੀ ਦਿੱਤਾ ਅੱਜ ਵੀ ਜੇ ਕੋਈ ਰੁਕਾਵਟ ਹੋਰ ਨਹੀਂ ਆਈ ਤਾਂ ਇਹ ਬਿੱਲ ਪਾਸ ਹੋਏਗਾ। ਸੋ BJP ਤੇ ਕਾਂਗਰਸ ਇਹਦੇ ਤੇ ਇੱਕੋ ਤਰ੍ਹਾਂ ਹੁਣ ਸੋਚਣ ਦੇ ਲੈਵਲ ਤੇ ਪਹੁੰਚ ਗਿਆ ਸੋਧਾਂ ਤੋਂ ਬਾਅਦ। ਤੇ GST ਲਾਗੂ ਹੋਣ ਤੋਂ ਬਾਅਦ ਪਤਾ ਲੱਗੇਗਾ ਜੇ ਸੂਬਿਆਂ ਤੇ ਸੈਂਟਰ ਦਾ ਜਿਹੜਾ ਆਉਣ ਵਾਲੇ ਸਮੇਂ 'ਚ ਇਸ ਮਸਲੇ ਤੇ ਕੋਈ ਬਹੁਤਾ ਝਗੜਾ ਖੜਾ ਹੁੰਦਾ ਜਾਂ ਨਹੀਂ। ਅੱਜ ਤੇ ਮੇਰਾ ਲਾਸਟ ਸਵਾਲ ਹੈ ਕਿ ਨਵਜੋਤ ਸਿੱਧੂ ਨੂੰ ਲੈ ਕੇ ਬੜੀਆਂ ਕਿਆਸ ਰਾਈਆਂ ਹੋਈਆਂ, ਕਿਸੇ ਨੇ ਕੁਛ ਬੋਲਿਆ, ਕਿਸੇ ਨੇ ਕੁਛ ਬੋਲਿਆ, ਪਰ ਹੁਣ ਤਾਂ ਉਹਨਾਂ ਦਾ ਲੱਗਦਾ ਕਿ ਪੱਕਾ ਹੀ ਆ ਵੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਇਦ ਅਗਸਤ ਦੇ ਵਿੱਚ ਹੀ ਜੁਆਇਨ ਕਰ ਜਾਣਗੇ। ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ, ਇਹਦੇ ਬਾਰੇ ਕਾਫੀ ਗੱਲਾਂ ਅਸੀਂ ਕੀਤੀਆਂ ਪਹਿਲਾਂ, ਪਰ ਜਿਹੜੀ ਤਾਜ਼ਾ ਤੁਹਾਡੇ ਕੋਲ ਜਾਣਕਾਰੀ ਉਹ ਇਹੀ ਹੈ ਕਿ ਅਰਵਿੰਦ ਕੇਜਰੀਵਾਲ 12 ਤਰੀਕ ਨੂੰ ਵਾਪਸ ਆਉਣਗੇ। ਉਸ ਤੋਂ ਬਾਅਦ ਆਜ਼ਾਦੀ ਦਿਹਾੜਾ ਜਿਹੜਾ 15 ਅਗਸਤ, ਉਹਦੇ ਵਿਚਾਲੇ ਜਿਹੜੇ 2 ਦਿਨ 13 ਤੇ 14 ਤੇ ਬਹੁਤੀ ਸ਼ਾਇਦ ਸੰਭਾਵਨਾ 14 ਅਗਸਤ ਹੈ। ਤੇ 14 ਅਗਸਤ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਸ਼ਾਮਲ ਹੋਣਗੇ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ 'ਚ। ਤੇ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਵੱਡਾ ਝਟਕਾ ਲੱਗਣ ਵਾਲਾ ਹੈ। ਦੋ ਗੱਲਾਂ ਇਹਦੇ 'ਚ ਮੈਂ ਸਿਰਫ ਕਰਨੀਆਂ। ਨੰਬਰ 1 ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਜਿਸ ਤਰ੍ਹਾਂ ਉਹ ਗੱਲ ਕਰਦੇ ਨੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ 'ਚ ਇੱਕ ਭਾਵਨਾ ਹੈ ਕਿ ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਟੱਕਰਨ ਵਾਲਾ ਜੇ ਕੋਈ ਲੀਡਰ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੈ। ਹੁਣ ਤੱਕ ਇਹੀ ਕਿਹਾ ਜਾਂਦਾ ਸੀ ਵੀ ਕੈਪਟਨ ਅਮਰਿੰਦਰ ਹੀ ਜਿਹੜਾ ਉਹ ਸਹੀ ਤਰੀਕੇ ਨਾਲ ਜਵਾਬ ਦੇ ਸਕਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ। ਪਰ ਜੇ ਨਵਜੋਤ ਸਿੰਘ ਸਿੱਧੂ ਆ ਜਾਂਦੇ ਆ ਤੇ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਅਕਾਲੀ ਦਲ ਨੂੰ ਇਹ ਹੋਏਗਾ ਕਿ ਕਿਉਂਕਿ ਉਹਨਾਂ ਦੇ ਵਿੱਚੋਂ ਗਏ ਨੇ, ਭਾਰਤੀ ਜਨਤਾ ਪਾਰਟੀ 'ਚ ਜਾਣਾ ਉਹਨਾਂ ਨੇ, ਉਹਨਾਂ ਦੀ ਰਗ ਰਗ ਤੋਂ ਵਾਕਫ ਨੇ ਤੇ ਹਰਿਆਣੇ ਦੇ ਵਿੱਚ ਨਮੂਨਾ ਦਿਖਾ ਚੁੱਕੇ ਨੇ ਬਾਦਲਾਂ ਦੇ ਖਿਲਾਫ ਭਾਸ਼ਣਬਾਜ਼ੀ ਦਾ, ਉਹ ਤੇ ਬੋਲਣ 'ਚੋਂ ਮਾਹਰ ਨੇ। ਸੋ ਬਾਦਲਾਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆਉਣ ਵਾਲੀ ਹੈ, ਮਜੀਠੀਏ ਨੂੰ ਦਿੱਕਤ ਆਉਣ ਵਾਲੀ ਹੈ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਬਹੁਤਾ ਕਾਰਜ ਖੇਤਰ ਹੈ। ਸੋ ਇੱਕ ਤਾਂ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ BJP ਲਈ ਸੰਕਟ ਦੀ ਸਥਿਤੀ ਬਣੇਗੀ, BJP ਦੇ ਅੰਦਰ ਵੀ ਘਬਰਾਹਟ ਹੈ ਇਸ ਗੱਲ ਨੂੰ ਲੈ ਕੇ। ਪਰ ਆਮ ਆਦਮੀ ਪਾਰਟੀ ਦਾ ਜਿਹੜਾ ਮਸਲਾ ਉਹਦੇ 'ਚ ਇਹ ਹੈ ਵੀ ਸ਼ਾਇਦ ਇਸ ਗੱਲ ਤੇ ਸਹਿਮਤੀ ਬਣ ਰਹੀ ਹੈ
ਵੀ ਹਾਲ ਫਿਲਹਾਲ ਸੀਐਮ ਦਾ ਕੈਂਡੀਡੇਟ ਨਾ ਐਲਾਨਿਆ ਜਾਏ ਨਵਜੋਤ ਸਿੰਘ ਸਿੱਧੂ ਨੂੰ। ਪਰ ਇਹ ਵੀ ਖਬਰ ਆ ਰਹੀ ਹੈ ਕਿ ਨਵਜੋਤ ਕੌਰ ਸਿੱਧੂ ਨੂੰ ਡਿਪਟੀ ਸੀਐਮ ਦਾ ਕੈਂਡੀਡੇਟ ਬਣਾਇਆ ਜਾ ਸਕਦਾ ਹੈ, ਉਹਨਾਂ ਦੀ ਪਤਨੀ ਨੂੰ। ਤੇ ਚੋਣ ਵੀ ਨਵਜੋਤ ਕੌਰ ਸਿੱਧੂ ਲੜਨਗੇ, ਨਵਜੋਤ ਸਿੰਘ ਸਿੱਧੂ ਨਹੀਂ ਲੜਨਗੇ। ਪਰ ਮੇਰੀ ਆਪਣੀ ਇਹ ਰਾਏ ਹੈ ਵੀ ਨਵਜੋਤ ਸਿੰਘ ਸਿੱਧੂ ਚੋਣ ਲੜਨ ਚਾਹੇ ਨਾ ਲੜਨ, ਪਰ ਜੇ ਚੋਣਾਂ ਜਿੱਤ ਜਾਂਦੀ ਆਮ ਆਦਮੀ ਪਾਰਟੀ ਤੇ ਸਟਾਰ ਕੰਪੇਨਰ ਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਹੈ, ਤੇ ਚੋਣਾਂ ਜਿੱਤਣ ਤੋਂ ਬਾਅਦ ਫਿਰ ਵਿਧਾਇਕ ਦਲ ਦਾ ਜਿਹੜਾ ਲੀਡਰ ਚੁਣਿਆ ਜਾਣਾ ਹੈ ਉਹ ਫਿਰ ਨਵਜੋਤ ਸਿੰਘ ਸਿੱਧੂ ਤੇ ਗੁਣਾ ਪਏਗਾ। ਮੈਨੂੰ ਇਹ ਲੱਗਦਾ ਹਾਲੇ ਵੀ, ਕਿਉਂਕਿ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਇਸ ਹੀ ਸਹਿਮਤੀ ਦੇ ਨਾਲ ਆਮ ਆਦਮੀ ਪਾਰਟੀ ਚਾਹੁੰਗੇ, ਇਸ ਤੋਂ ਘੱਟ ਉਹ ਆਉਣਾ ਨਹੀਂ ਚਾਹੁੰਗੇ। ਮੈਂ ਅੱਜ ਤੋਂ 7 ਸਾਲ ਪਹਿਲਾਂ ਹੀ ਕਹਿੰਦਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਨਜ਼ਰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਹੈ, ਵੀ ਉਹ ਬੀਜੇਪੀ 'ਚ ਰਹਿ ਕੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਨਹੀਂ ਕਰ ਸਕਦੇ। ਉਦੋਂ ਮੈਂ ਕਹਿੰਦਾ ਸੀ ਕਿ ਉਹਨਾਂ ਵਾਸਤੇ ਸੁਟੇਬਲ ਕਾਂਗਰਸ ਹੈ, ਜੇ ਕਾਂਗਰਸ ਜਾਣਗੇ ਤੇ ਆਉਣ ਵਾਲੇ ਸਮੇਂ 'ਚ ਕਿਤੇ ਨਾ ਕਿਤੇ ਉਹਨਾਂ ਦਾ ਲੱਗ ਸਕਦਾ ਹੈ। ਪਰ ਉਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਹੀ ਨਹੀਂ ਸੀ, ਸੁਪਨਾ ਵੀ ਨਹੀਂ ਸੀ ਆਮ ਆਦਮੀ ਪਾਰਟੀ ਦਾ ਕਿਸੇ ਨੇ ਲਿਆ। ਅੱਜ ਆਮ ਆਦਮੀ ਪਾਰਟੀ ਇੱਕ ਬਹੁਤ ਸੁਟੇਬਲ ਪਲੇਟਫਾਰਮ ਹੈ ਨਵਜੋਤ ਸਿੰਘ ਸਿੱਧੂ ਵਾਸਤੇ। ਉਹਨਾਂ ਦੀ ਰਾਜਨੀਤੀ ਨਾਲ ਮੇਰੀ ਕੋਈ ਸਹਿਮਤੀ ਨਹੀਂ ਹੈ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਨਾਲ, ਪਰ ਮੈਂ ਜਿਹੜੇ ਸਰਕਮਸਟੈਂਸਸ ਹੈ ਉਹਦੇ ਵਿੱਚੋਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਕਿ ਉਹਨਾਂ ਨੂੰ ਸੂਟ ਸਭ ਤੋਂ ਜ਼ਿਆਦਾ ਇਸ ਵੇਲੇ ਆਮ ਆਦਮੀ ਪਾਰਟੀ ਕਰ ਰਹੀ ਹੈ। ਜੇ ਉਹਨਾਂ ਨੇ ਪੰਜਾਬ ਦੇ ਚੀਫ ਮਿਨਿਸਟਰ ਬਣਨ ਦਾ ਸੁਪਨਾ ਜਿਹੜਾ ਲਿਆ ਉਹਨੂੰ ਜੇ ਪੂਰਾ ਕਰਨਾ ਤਾਂ ਦਿੱਕਤ ਆਏਗੀ ਬਹੁਤ ਸਾਰੀ ਆਮ ਆਦਮੀ ਪਾਰਟੀ ਦੇ ਅੰਦਰ ਬਾਹਰ, ਬੜਾ ਕੁਝ ਹੋਏਗਾ। ਪਰ ਪਾਰਟੀਆਂ ਜਿਸ ਕਿਸਮ ਦੀਆਂ ਅੱਜ ਕੱਲ੍ਹ ਹੈ ਜਾਂ ਜਿਸ ਕਿਸਮ ਦੀਆਂ ਪਾਰਟੀਆਂ ਦੇ ਅੰਦਰ ਸਾਰਾ ਕੁਝ ਕਲਚਰ ਵਿਕਸਿਤ ਹੋਇਆ ਹੋਇਆ, ਉੱਥੇ ਇਹ ਗੱਲਾਂ ਆਮ ਮੰਨੀਆਂ ਜਾਂਦੀਆਂ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਪਿੱਛੇ ਕੀ ਹੁੰਦਾ ਸਾਂਝੀਆਂ ਕੀਤੀਆਂ। ਮਿਹਰਬਾਨੀ, ਸ਼ੁਕਰੀਆ ਜੀ, ਥੈਂਕ ਯੂ ਜੀ। ਇਹ ਸਨ ਸੁਸ਼ੀਲ ਦਸਾਂਝ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।